ਕੁਝ ਗੱਲਾਂ ਕੁਝ ਗੀਤ ਤੇ ਅੱਜ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਇੱਕ ਵਿਸ਼ੇਸ਼ ਗੱਲਬਾਤ ਜਿਹੜੀ ਉਹ ਆਪਾਂ ਕਰਨ ਜਾ ਰਹੇ ਹਾਂ। ਇਸ ਗੱਲਬਾਤ ਦਾ ਉਮੀਦ ਕਰਦੇ ਹਾਂ ਵੀ ਆਪਣੇ ਬਹੁਤ ਸਾਰੇ ਜਿਹੜੇ ਖਾਸ ਕਰਕੇ ਫ੍ਰੈਜ਼ਨੋ ਦੇ ਵਿੱਚ ਰਹਿ ਰਹੇ ਲੋਕ ਨੇ ਉਹਨਾਂ ਨੂੰ ਜਿਹੜਾ ਇਸ ਦਾ ਕਾਫੀ ਫਰਕ ਤੇ ਕਾਫੀ ਇਸ ਦਾ ਫਾਇਦਾ ਜਿਹੜਾ ਉਹ ਹੋ ਸਕਦਾ ਆ। ਸੋ ਫ੍ਰੈਜ਼ਨੋ ਸਿਟੀ ਕਾਲਜ ਤੋਂ ਆਪਣੇ ਨਾਲ ਅੱਜ ਜਿਹੜੇ ਉੱਥੇ ਨੇ ਐਜੂਕੇਸ਼ਨਲ ਸਰਵਿਸਿਜ਼ ਤੇ ਪਾਥਵੇ ਇਫੈਕਟਿਵਨੈਸ ਦੇ ਡੀਨ ਗੁਰਮਿੰਦਰ ਸਿੰਘ ਸੰਘਾ ਜਿਹੜੇ ਉਹ ਅੱਜ ਆਪਣੇ ਨਾਲ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓਜ਼ ਚ ਆ ਕੇ ਜੁੜ ਬੈਠੇ ਨੇ। ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਗੁਰਮਿੰਦਰ ਸੰਘਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ, ਥੈਂਕ ਯੂ ਫॉर ਹੈਵਿੰਗ ਮੀ ਜੀ। ਸੋ ਅੱਜ ਜਿਹੜੀ ਆਪਾਂ ਗੁਰਮਿੰਦਰ ਸੰਘਾ ਹੁਣਾਂ ਦੇ ਨਾਲ ਜਿਹੜੀ ਗੱਲਬਾਤ ਕਰਨੀ ਆ ਉਸ ਦੇ ਵਿੱਚ ਇਹੀ ਗੱਲ ਹੋਣੀ ਆ ਵੀ ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਇੱਥੇ ਆਉਂਦੇ ਨੇ ਜਿਨ੍ਹਾਂ ਦੀ ਫਸਟ ਲੈਂਗੁਏਜ ਇੰਗਲਿਸ਼ ਨਹੀਂ ਆ, ਉਹਨਾਂ ਦੀ ਫਸਟ ਲੈਂਗੁਏਜ ਪੰਜਾਬੀ ਆ ਤੇ ਉਹਨਾਂ ਦਾ ਹਮੇਸ਼ਾ ਮਨ ਹੁੰਦਾ ਆ ਵੀ ਆਪਾਂ ਅੰਗਰੇਜ਼ੀ ਸਿੱਖ ਸਕੀਏ, ਆਪਾਂ ਇੱਥੇ ਆ ਕੇ ਕੁਝ ਅਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਸਿੱਖੀਏ ਤਾਂ ਜੋ ਆਪਾਂ ਆਪਣੇ ਕਰੀਅਰ ਨੂੰ ਆਪਣੇ ਭਵਿੱਖ ਨੂੰ ਜਿਹੜਾ ਆ ਉਹ ਅੱਗੇ ਵਧਾ ਸਕੀਏ। ਸੋ ਉਸੇ ਚੀਜ਼ ਦੀ ਜਿਹੜੀ ਮਦਦ ਆ ਫ੍ਰੈਜ਼ਨੋ ਸਿਟੀ ਕਾਲਜ ਵਾਲੇ ਜਿਹੜੇ ਉਹ ਕਰ ਰਹੇ ਨੇ। ਸੋ ਫ੍ਰੈਜ਼ਨੋ ਦੇ ਵਿੱਚ ਸੋ ਸਭ ਤੋਂ ਪਹਿਲਾਂ ਗੁਰਮਿੰਦਰ ਸੰਘਾ ਜੀ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਜੇ ਤੁਸੀਂ ਦੱਸੋ ਵੀ ਜਿਹੜੇ ਤੁਸੀਂ ਡੀਨ ਹੈਗੇ ਆ ਫ੍ਰੈਜ਼ਨੋ ਸਿਟੀ ਕਾਲਜ ਦੇ ਵਿੱਚ ਕਿਹੜੀ ਚੀਜ਼ ਤੁਸੀਂ ਜਿਹੜੀ ਉੱਥੇ ਸਿਖਾਉਂਦੇ ਆ, ਕਿਹੜੀਆਂ ਚੀਜ਼ਾਂ ਬਾਰੇ ਗੱਲਬਾਤ ਹੁੰਦੀ ਆ ਉੱਥੇ ਜੀ। ਥੈਂਕ ਯੂ ਜੀ। ਮੈਂ ਹੈਗਾ ਡੀਨ ਫ੍ਰੈਜ਼ਨੋ ਸਿਟੀ ਕਾਲਜ ਦੇ ਵਿੱਚ। ਮੈਂ ਆਪ ਪਹਿਲਾਂ ਵੀ ਫ੍ਰੈਜ਼ਨੋ ਸਿਟੀ ਕਾਲਜ ਮੈਂ ਆਪ ਵੀ ਪੜ੍ਹਿਆ ਆ। ਵੈਰੀ ਗੁੱਡ। ਤੇ ਫ੍ਰੈਜ਼ਨੋ ਸਿਟੀ ਕਾਲਜ ਸਾਡਾ ਇੱਕ ਕਾਲਜ ਹੈਗਾ ਸਟੇਟ ਸੈਂਟਰ ਕਮਿਊਨਿਟੀ ਕਾਲਜ ਡਿਸਟ੍ਰਿਕਟ ਦੇ ਵਿੱਚ। ਜਿੱਦਾਂ ਆਪਣੇ ਫ੍ਰੈਜ਼ਨੋ ਦੇ ਵਿੱਚ 4 ਕਾਲਜ ਹੈਗੇ ਆ, ਕਲੋਵਿਸ ਕਮਿਊਨਿਟੀ ਕਾਲਜ, ਮਡੇਰਾ ਕਮਿਊਨਿਟੀ ਕਾਲਜ, ਰੀਡਲੀ ਕਮਿਊਨਿਟੀ ਕਾਲਜ ਤੇ ਫ੍ਰੈਜ਼ਨੋ ਸਿਟੀ ਕਾਲਜ ਜੀ। ਤੇ ਮੈਂ ਹੈਗਾ ਆ ਡੀਨ ਫ੍ਰੈਜ਼ਨੋ ਸਿਟੀ ਕਾਲਜ ਦੇ ਵਿੱਚ। ਤੇ ਜਦ ਮੈਂ ਆਪਣੇ ਫ੍ਰੈਜ਼ਨੋ ਸਿਟੀ ਕਾਲਜ ਦੇ ਵਿੱਚ ਡੀਨ ਬਣਿਆ ਤਾਂ ਉਸ ਤੋਂ ਬਾਅਦ ਦਿਮਾਗ ਦੇ ਵਿੱਚ ਇਹੀ ਰਹਿੰਦਾ ਸੀ ਕਿਸੇ ਤਰੀਕੇ ਨਾਲ ਆਪਾਂ ਆਪਣੀ ਕਮਿਊਨਿਟੀ ਲਈ ਕੁਛ ਕਰੀਏ। ਤੇ ਜਦ ਬਣਿਆ ਤੇ ਆਪਣੀ ਕਮਿਊਨਿਟੀ ਨੇ ਕਾਫੀ ਅਪਰੋਚ ਕੀਤਾ ਸੀ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਪੰਜਾਬੀ ਦੀ ਇੰਗਲਿਸ਼ ਦੀ ਕਲਾਸ ਆਪਣੇ ਸਿੱਖ ਇੰਸਟੀਚਿਊਟ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਰੂ ਕੀਤੀ ਸੀ। ਠੀਕ ਹੈ। ਤੇ ਉਸ ਤੋਂ ਬਾਅਦ ਜੋ ਕੋਵਿਡ-19 ਕਰਕੇ ਥੋੜਾ ਜਿਹਾ ਸਾਨੂੰ ਉਹ ਕਲਾਸ ਆਨਲਾਈਨ ਕਰਨੀ ਪਈ। ਤੇ ਇਸ ਕਰਕੇ ਹੁਣ ਉਸ ਤੋਂ ਬਾਅਦ ਫਿਰ ਰਿਕੁਐਸਟ ਸੀਗੀ ਕਿ ਆਪਾਂ ਆਪਣੇ ਟਰੱਕ ਵੀਰਾਂ ਨੂੰ ਕਈਆਂ ਨੂੰ ਜ਼ਰੂਰਤ ਹੈਗੀ ਹੈ GED ਦੀ। ਤੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਆਪਾਂ GED ਦੀ ਕਲਾਸ ਲੈ ਕੇ ਆਈਏ ਪ੍ਰੈਪਰੇਸ਼ਨ ਦੀ, ਤੇ ਉਹਨਾਂ ਦੇ ਰਿਕੁਐਸਟ ਦੇ ਨਾਲ ਹੁਣ ਆਪਾਂ GED ਦੀ ਕਲਾਸ ਜਿਹਨੂੰ ਹਾਈ ਸੈਟ ਕਹਿੰਦੇ ਉਹ ਵੀ ਲੈ ਕੇ ਆਏ ਆ। ਤੇ ਹੁਣ 2 ਕਲਾਸਿਸ ਆਪਾਂ ਆਫਰ ਕਰ ਰਹੇ ਆ ਜਿਹੜੀਆਂ ਸ਼ੁਰੂ ਹੋਣੀਆਂ ਆ ਅਕਤੂਬਰ 12 ਨੂੰ। ਸੋ ਆਹ ਅਗਲੇ ਮੰਡੇ ਨੂੰ ਕਲਾਸ ਸ਼ੁਰੂ ਹੋਣੀ ਆ। ਤੇ ਮੇਰਾ ਤਾਂ ਰੋਲ ਇਹੀ ਹੈ ਕਿ ਆਪਾਂ ਕਿਸ ਤਰੀਕੇ ਨਾਲ ਆਪਾਂ ਕਮਿਊਨਿਟੀ ਨੂੰ ਸਰਵ ਕਰੀਏ, ਜਿਹਨਾਂ ਦੀ ਕੋਈ ਵੀ ਲੋੜ ਹੈਗੀ ਆ ਆਪਾਂ ਉਹਨਾਂ ਦੀ ਲੋੜਾਂ ਨੂੰ ਪੂਰੀਆਂ ਕਰ ਸਕੀਏ ਜੀ। ਸੋ ਫ੍ਰੈਜ਼ਨੋ ਸਿਟੀ ਕਾਲਜ ਦੇ ਵਿੱਚ ਗੁਰਮਿੰਦਰ ਸੰਘਾ ਜੀ ਵੀ ਕਿੰਨੇ ਕੁ ਤੁਹਾਡੇ ਸਟੂਡੈਂਟ ਉੱਥੇ ਪੜ੍ਹਦੇ ਨੇ? ਸਾਡੇ ਅਪਰੋਕਸੀਮੇਟਲੀ 25 ਤੋਂ 35,000 ਸਟੂਡੈਂਟ ਸਾਡੇ ਫ੍ਰੈਜ਼ਨੋ ਸਿਟੀ ਕਾਲਜ ਅਸੀਂ ਸਰਵ ਕਰਦੇ ਹਾਂ। ਓਕੇ, ਸੋ ਇਟਸ ਮੋਸਟਲੀ ਫ੍ਰੈਜ਼ਨੋ ਦੇ ਵਿੱਚੋਂ ਹੀ ਆ ਜਾਂ ਬਾਹਰੋਂ ਵੀ ਲੋਕ ਆ ਕੇ ਪੜ੍ਹਦੇ ਨੇ ਬੱਚੇ? ਸਾਡੇ ਕੋਲ ਇੰਟਰਨੈਸ਼ਨਲ ਸਟੂਡੈਂਟਸ ਵੀ ਆਉਂਦੇ ਆ ਪੜ੍ਹਨ ਦੇ ਵਿੱਚ। ਆਪਣੇ ਇੰਡੀਆ ਪੰਜਾਬ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਵੀ ਕਈ ਸਟੂਡੈਂਟ ਆਪਣੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ। ਪਰ ਮੇਨਲੀ ਕਮਿਊਨਿਟੀ ਕਾਲਜ ਹੁੰਦੇ ਤੁਹਾਡੇ ਜਿਹੜਾ ਲੋਕਲ ਫ੍ਰੈਜ਼ਨੋ ਟਮੇਰਾ ਕਾਉਂਟੀ ਦੇ ਜਿਹੜੇ ਸਕੂਲਸ ਆਪਣੇ ਵਸਨੀਕ ਹੁੰਦੇ ਉਹ ਆ ਕੇ ਲੈ ਸਕਦੇ ਆ। ਓਕੇ, ਸੋ ਜਿੱਦਾਂ ਫ੍ਰੈਜ਼ਨੋ ਸਿਟੀ ਕਾਲਜ ਹੈਗਾ ਆ ਕੈਰੀਅਰ ਟੈਕਨੋਲੋਜੀ ਸੈਂਟਰ ਆ। ਸੋ ਜਿੱਦਾਂ ਇੰਡੀਆ ਦੇ ਵਿੱਚ ਆਈ ਥਿੰਕ ਪੋਲੀਟੈਕਨਿਕ ਕਹਿ ਜਾਂਦੇ ਸੀਗੇ ਵੀ ਉੱਥੇ ਕੁਝ ਅਜਿਹੀਆਂ ਚੀਜ਼ਾਂ ਸਿਖਲਾਈ ਦਿੰਦੇ ਸੀਗੇ ਵੀ ਜਿਹੜੇ ਤੁਹਾਨੂੰ ਵਰਲਡ ਦੇ ਵਿੱਚ ਅਜਿਹੇ ਤੁਹਾਨੂੰ ਟੈਕਨੀਕਸ ਜਾਂ ਅਜਿਹੀਆਂ ਤੁਹਾਨੂੰ ਸਰਵਿਸਿਜ਼ ਸਿਖਾਈਆਂ ਜਾਂਦੀਆਂ ਸੀ ਵੀ ਤੁਸੀਂ ਕੰਮ ਜਿਹੜਾ ਉਹ ਅੱਗੇ ਵੱਧ ਸਕੋ। ਸੋ ਉਦਾਂ ਦੀਆਂ ਚੀਜ਼ਾਂ ਤੁਹਾਡੇ ਇੱਥੇ ਪੂਰੇ ਸਿਟੀ ਕਾਲਜ ਦੇ ਵਿੱਚ ਨਾਲ ਦੇ ਨਾਲ ਚੱਲਦੀਆਂ। ਬਿਲਕੁਲ ਮਤਲਬ ਤੁਸੀਂ ਕਹੋ ਮੈਂ ਆਪਣੀ ਨਰਸਿੰਗ ਰਜਿਸਟਰਡ ਨਰਸਿੰਗ ਕਰਨੀ ਆ, ਮੈਂ ਬਿਜ਼ਨਸ ਕਰਨੀ ਆ, ਅਕਾਊਂਟਿੰਗ ਜਾਂ ਮੈਂ ਕਾਰਾਂ ਮਕੈਨਿਕੀ ਸਿੱਖਣੀ ਆ, ਐਵੀਏਸ਼ਨ ਮਕੈਨਿਕੀ, ਐਵਰੀਥਿੰਗ। ਸੋ ਫ੍ਰੈਜ਼ਨੋ ਸਿਟੀ ਕਾਲਜ ਮੈਂ ਤੁਹਾਨੂੰ ਕਹੂੰਗਾ ਕਿ ਆਪਣੇ ਕੈਲੀਫੋਰਨੀਆ ਦਾ ਸਾਰਿਆਂ ਨਾਲੋਂ ਪਹਿਲਾ ਕਾਲਜ ਆ। ਵਾਓ। 110 ਸਾਲ ਹੋ ਗਿਆ ਇੱਥੇ ਬੜੇ ਨੂੰ। ਤੇ ਇਟ ਇਜ਼ ਵਨ ਆਫ ਦਾ ਫਰਸਟ ਕਾਲਜਸ ਇਨ ਕੈਲੀਫੋਰਨੀਆ। ਸੋ ਸਾਡੇ ਕੋਲ ਜਦੋਂ ਦੱਸਿਆ ਕਿ ਸਾਡੇ ਕੋਲ 25 ਤੋਂ 35,000 ਬੰਦੇ ਹਰੇਕ ਸਾਲ ਅਸੀਂ ਸਟੂਡੈਂਟ ਸਰਵ ਕਰਦੇ ਹਾਂ। ਤੇ ਸਾਡੇ ਕੋਲ ਬਹੁਤ ਮੇਜਰਸ ਹੈਗੇ ਆ। ਸਾਡੇ ਵੈਬਸਾਈਟ ਤੇ ਜਾ ਕੇ ਦੇਖੋ, ਜੇ ਕਿਸੇ ਵੀ ਤਰੀਕ ਦੀ ਤੁਹਾਨੂੰ ਕੋਈ ਹੈਲਪ ਚਾਹੀਦੀ ਆ ਸਾਨੂੰ ਕਾਲ ਕਰੋ। ਸਾਡੇ ਕੋਲ ਪੰਜਾਬੀ ਕਾਉਂਸਲਰ ਵੀ ਹੈਗੇ ਆ ਤੇ ਆਪਣੇ ਸੋ ਜੇ ਕਿਸੇ ਨੂੰ ਪੰਜਾਬੀ ਦੇ ਵਿੱਚ ਬੋਲਣ ਦੀ ਵਿੱਚ ਦਿੱਕਤ ਹੁੰਦੀ ਆ ਉਹ ਮੈਨੂੰ ਕੰਟੈਕਟ ਕਰ ਸਕਦੇ ਆ। ਪਰ ਸਾਡੇ ਕਾਉਂਸਲਰਸ ਹੈਗੇ ਆ ਡਿਪਾਰਟਮੈਂਟ, ਉਹ ਵੀ ਹੈਲਪ ਕਰ ਸਕਦੇ ਆ। ਓਕੇ, ਸੋ ਆਓ ਆਪਾਂ ਜੇ ਇਸ ਦੇ ਬਾਰੇ ਗੱਲ ਕਰੀਏ ਵੀ
ਫ੍ਰਿਜ਼ਨੋ ਸਿਟੀ ਕਾਲਜ ਰਾਈਟ ਨਾਓ ਇਹ ਬੇਸਿਕਲੀ ਫ੍ਰੀ ਦੇ ਵਿੱਚ ਮੁਫਤ ਦੇ ਵਿੱਚ ਅੰਗਰੇਜ਼ੀ ਜਿਹੜੀ ਉਹ ਸਿਖਾ ਰਿਹਾ ਹੈਗਾ। ਹਾਂਜੀ ਹਾਂਜੀ, ਇਹ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਦੀ ਫਸਟ ਲੈਂਗੁਏਜ ਇੰਗਲਿਸ਼ ਨਹੀਂ ਹੈ। ਬਿਲਕੁਲ ਜੀ। ਤੇ ਮੈਂ ਹੁਣ ਸਿਰਫ ਤੁਹਾਨੂੰ ਦੋ ਪ੍ਰੋਗਰਾਮ ਦੀ ਸਪੈਸੀਫਿਕਲੀ ਗੱਲ ਕਰੂੰਗਾ ਜੀ, ਜਿਹਦੇ ਵਿੱਚ ਆਪਣੇ ਇੱਕ ਹੈਗੀ ਆ EMLS, that stand for English for Multilingual Students। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਦੀ ਇੰਗਲਿਸ਼ ਜਿਹੜੀਆਂ ਕਾਫੀ ਲੈਂਗੁਏਜ ਬੋਲਦੇ ਆ, ਤੇ ਆਪਣੇ ਹੁਣ ਉਹ ਕਲਾਸ ਹੈਗੀ ਆ, ਉਹਦੇ ਵਿੱਚ ਤੁਹਾਨੂੰ ਇਹਦੀ ਕੋਈ ਟਿਊਸ਼ਨ ਹੈ ਨਹੀਂ, ਟਿਊਸ਼ਨ ਫ੍ਰੀ ਕਲਾਸ ਆ। ਜੇ ਤੁਸੀਂ ਕਲਾਸ ਲੈਣੀ ਹੋਵੇ ਤੁਹਾਨੂੰ $46 ਪਰ ਯੂਨਿਟ ਦੇਣੇ ਪੈਂਦੇ ਆ, ਪਰ ਇਹਦੇ ਵਿੱਚ ਤੁਹਾਡੀ ਕੋਈ ਇਸ ਨਾਨ ਕ੍ਰੈਡਿਟ ਟਿਊਸ਼ਨ ਫ੍ਰੀ ਕਲਾਸ, ਤੇ ਉਹਦੇ ਵਿੱਚ ਤੁਹਾਨੂੰ ਰੀਡਿੰਗ ਐਂਡ ਰਾਈਟਿੰਗ, ਲਿਸਨਿੰਗ ਐਂਡ ਸਪੀਕਿੰਗ, ਪ੍ਰੋਨੰਸੀਏਸ਼ਨ ਐਂਡ ਬੇਸਿਕ ਗ੍ਰਾਮਰ, ਮਤਲਬ ਇਹ ਟੌਪਿਕਸ ਤੁਹਾਨੂੰ ਸਿਖਾਏ ਜਾਂਦੇ ਆ। ਤੇ ਇਹ ਜੇ ਉਸ ਤੋਂ ਬਾਅਦ ਫਿਰ ਤੁਸੀਂ ਜਾ ਕੇ ਜਿਹੜੀਆਂ ਟ੍ਰਾਂਸਫਰ ਲੈਵਲ ਕਲਾਸਿਸ ਹੌਲੀ ਹੌਲੀ ਲੈ ਸਕਦੇ ਆ। ਇਹ ਤੁਸੀਂ ਸ਼ੁਰੂਆਤ ਇੱਥੋਂ ਕਰੋ, ਤੇ ਇਹਦੀ ਟਿਊਸ਼ਨ ਫ੍ਰੀ ਆ, meaning is that pretty much ਮੁਫਤ ਦੇ ਵਿੱਚ ਸਿਰਫ ਸੋ ਇਸ ਕਲਾਸ ਦੇ ਬਾਰੇ ਜਿਹੜੀ EMLS ਜਿਹੜਾ ਇਹ ਕੋਰਸ ਹੈਗਾ ਆ, ਕਲਾਸਿਸ ਸਟਾਰਟ ਜਿਹੜੀਆਂ ਹੋਣੀਆਂ ਆ, ਸੋ ਇਹ ਇਨ ਪਰਸਨ ਆ, ਆਨਲਾਈਨ ਆ, ਸੋ ਕਿੱਦਾਂ ਆ? ਯੈਸ, ਸੋ ਜਿਹੜੀ EMLS ਕਲਾਸ ਆ ਇਹ ਹੈਗੀ ਆ ਆਨਲਾਈਨ ਬਟ ਸਿੰਕਰਨਸਲੀ। ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇਦਾਂ ਸਾਨੂੰ ਕਲਾਸ ਦੇ ਵਿੱਚ ਥੋੜਾ ਟਾਈਮ ਹੈਗਾ ਆ, ਮਿੱਥਿਆ ਆ, ਜਿੱਦਾਂ 8 ਤੋਂ 9 ਵਜੇ, ਪਰ ਤੁਸੀਂ ਕਲਾਸ ਆਪਣੇ ਘਰੋਂ ਬੈਠ ਕੇ ਕੰਪਿਊਟਰ ਦੇ ਨਾਲ ਹੀ ਆਪਣੀ ਟੀਚਰ ਲੈ ਸਕਦੇ ਆ। ਦੈਟ ਇਜ਼ ਕਾਲਡ ਸਿੰਕਰਨਸ ਮਾਡਲ। ਤੇ ਜਿਹੜੀ ਦੂਈ ਕਲਾਸ ਆ ਜਿਹੜੀ ਤੁਹਾਨੂੰ ਹਾਈ ਸੈਟ ਦੀ ਕਹਿ ਰਿਹਾ ਆ, ਉਹ ਹੈਗੀ ਆ ਆਪਣੇ ਜੇ ਤੁਸੀਂ GED ਦਾ ਐਗਜ਼ਾਮ ਦੇਣਾ ਜਾਂ ਹਾਈ ਸਕੂਲ ਇਕੁਇਵਲੈਂਸੀ ਐਗਜ਼ਾਮੀਨੇਸ਼ਨ ਦੇ ਕੇ ਤੁਸੀਂ ਆਪਣਾ ਸਰਟੀਫਿਕੇਟ ਲੈਣਾ ਆ, ਉਹ ਹੈਗੀ ਆ ਕਲਾਸ ਤੁਸੀਂ ਆਪਣੀ ਸਪੀਡ ਨਾਲ ਲੈ ਸਕਦੇ ਹੋ, ਤੁਸੀਂ ਜਦ ਮਰਜ਼ੀ ਲੈ ਸਕਦੇ ਆ। ਤੁਸੀਂ ਤੁਹਾਨੂੰ ਸਿਰਫ ਇੱਕ ਦਿਨ ਕਲਾਸ ਦੇ ਵਿੱਚ ਸ਼ੋਅ ਕਰਨਾ ਪੈਣਾ, ਉਹ ਹੈਗਾ ਅਕਤੂਬਰ 12 ਨੂੰ, ਪਰ ਉਸ ਤੋਂ ਬਾਅਦ ਤੁਸੀਂ ਉਹ ਆਪਣੇ ਆਪ ਐਗਜ਼ਾਮ ਤੁਸੀਂ ਨਾਟ ਐਗਜ਼ਾਮ ਆਪਣੇ ਆਪ ਤੁਸੀਂ ਕਲਾਸਾਂ ਸੈਲਫ ਪੇਸ ਆਪਣੇ ਘਰੋਂ ਜਦ ਮਰਜ਼ੀ ਪੜ੍ਹ ਸਕਦੇ ਆ। ਜੇ ਤੁਸੀਂ ਟਰੱਕ ਡਰਾਈਵ ਦਿਨੇ ਕਰਦੇ ਆ, ਤੁਸੀਂ ਸ਼ਾਮ ਨੂੰ ਪੜ੍ਹ ਲਓ, ਪਰ ਟੀਚਰ ਉਹ ਮੋਨੀਟਰ ਕਰਦਾ ਤੁਹਾਡੀ ਪ੍ਰੋਗਰੈਸ। ਤੁਹਾਡੇ ਕੋਲ ਟੀਚਰ ਅਸਾਈਨ ਹੈਗਾ ਆ, ਪਰ ਤੁਹਾਡੀ ਉਹ ਪ੍ਰੋਗਰੈਸ ਮੋਨੀਟਰ ਕਰਦੇ ਆ ਵੀ ਤੁਸੀਂ ਕੀ ਕਰ ਰਹੇ ਆ, ਤੁਹਾਨੂੰ ਇੰਡੀਵਿਜੂਅਲ ਟੀਚਰ ਫੀਡਬੈਕ ਦਿੰਦਾ ਆ। ਸੋ ਦੈਟ ਇਜ਼ ਕਾਲਡ ਨਾਨ ਸਿੰਕਰਨਸ। ਸੋ ਕੰਮ ਦੇਈ ਜਾਣਾ ਆ, ਬਾਅਦ ਚ ਉਹਨਾਂ ਨੇ ਚੈੱਕ ਕਰੀ ਜਾਣਾ ਵੀ ਕਿੰਨੀ ਪ੍ਰੋਗਰੈਸ ਜਿਹੜੀ ਉਹਨਾਂ ਦੀ। ਹਾਂਜੀ ਹਾਂਜੀ, ਸੋ ਇਹ ਹਾਈ ਸੈਟ ਦੇ ਵਿੱਚ, ਇਹ ਹਾਈ ਸੈਟ ਆ, ਦਿਸ ਇਜ਼ ਹਾਈ ਸਕੂਲ ਇਕੁਇਵਲੈਂਸੀ ਐਗਜ਼ਾਮ। ਯੈਸ, ਸੋ ਠੀਕ ਆ। ਸੋ ਇਹ ਜਿਹੜੀਆਂ ਕਲਾਸਿਸ ਆ, ਕੋਈ ਇਸ ਦੇ ਵਿੱਚ ਏਜ ਲਿਮਿਟ ਹੈਗੀ ਆ, ਪ੍ਰੀ ਰਿਕੁਇਜ਼ਿਟਸ ਕੁਝ ਇਦਾਂ ਦੀਆਂ ਚੀਜ਼ਾਂ ਹੈਗੀਆਂ ਵੀ ਤੁਹਾਨੂੰ ਆਹ ਚੀਜ਼ ਪਹਿਲੋਂ ਆਉਂਦੀ ਹੋਣੀ ਚਾਹੀਦੀ ਆ, ਜਾਂ ਤੁਹਾਡੀ ਕੋਈ ਉਮਰ ਦੀ ਬੰਦਿਸ਼ ਹੈ ਕੋਈ ਇਸ ਦੇ ਉੱਤੇ? ਨਹੀਂ, ਇਸ ਵਿੱਚ ਕੋਈ ਬੰਦਿਸ਼ ਇਦਾਂ ਦੀ ਨਹੀਂ ਹੈਗੀ। ਤੇ ਤੁਹਾਡੀ ਕੋਈ ਅਗੇਨ 18 ਸਾਲ ਤੋਂ ਤੁਸੀਂ ਉੱਪਰ ਹੋਣੇ ਚਾਹੀਦੇ ਆ, ਅਡਲਟ ਚਾਹੀਦੇ ਆ, ਪਰ ਇਹਦੀ ਕੋਈ ਪ੍ਰੀ ਰਿਕੁਇਜ਼ਿਟਸ ਨਹੀਂ ਹੈਗੀਆਂ। ਤੇ ਬਾਕੀ ਹੋਰ ਵੀ ਤੁਹਾਨੂੰ ਦੱਸੂਗਾ ਕਿ ਜਿਹੜੀ ਕਈ ਵਾਰੀ ਨਾਨ ਕ੍ਰੈਡਿਟ ਕਲਾਸਿਸ ਦਾ ਬੈਨੀਫਿਟ ਇਹ ਹੁੰਦਾ ਕਿ ਤੁਸੀਂ ਉਹਨੂੰ ਰਿਪੀਟ ਕਰ ਸਕਦੇ ਆ। ਜੇ ਤੁਸੀਂ ਇੱਕ ਵਾਰੀ ਕਲਾਸ ਨਹੀਂ ਪਾਸ ਕੀਤੀ, ਤੁਸੀਂ ਉਹਦਾ ਸਾਨੂੰ ਗ੍ਰੇਡ ਨਹੀਂ ਮਿਲਦਾ, ਇਹ ਮਤਲਬ ਤੁਹਾਡੀ GPA ਤੇ ਇੰਪੈਕਟ ਨਹੀਂ ਪੈਂਦਾ, ਪਰ ਤੁਸੀਂ ਉਹਨੂੰ ਮੋੜ ਕੇ ਰਿਪੀਟ ਕਰ ਸਕਦੇ ਆ। 3 ਵਾਰੀ ਤੁਸੀਂ ਉਹਨੂੰ ਰਿਪੀਟ ਕਰ ਸਕਦੇ ਆ, ਤੇ ਇਸ ਕਰਕੇ ਤੁਹਾਨੂੰ ਇੱਕ ਵਾਰੀ ਨਹੀਂ ਆਈ ਤੁਸੀਂ ਮੋੜ ਕੇ ਫੇਲ ਆ, ਉਹਦਾ ਕੋਈ ਨੁਕਸਾਨ ਹੈ। ਸੋ ਇਹ ਕਿੰਨੇ ਚਿਰ ਦਾ ਇਹ ਪ੍ਰੋਗਰਾਮ ਆ, ਕਲਾਸਿਸ ਕਿੰਨਾ ਚਿਰ ਹੈ, ਲਾਈਕ 6 ਮੰਥ 3 ਮੰਥਸ, ਕਿੰਨਾ ਚਿਰ ਦਾ ਇਹ ਕੋਰਸ ਹੈਗਾ ਬੇਸਿਕਲੀ? ਇਹ ਜਿਹੜੀ ਹੁਣ ਹਾਈ ਸੈਟ ਕਲਾਸ ਹੈ, ਇਹ ਹੈਗੀਆਂ ਆਪਣੀਆਂ 9 ਹਫ਼ਤੇ ਦੀ ਕਲਾਸ ਆ। ਠੀਕ ਹੈ, ਪਰ ਤੁਸੀਂ ਉਹਨੂੰ ਪਰ ਯੂ ਕੰਟੀਨਿਊ ਜਾਤੇ ਤੁਸੀਂ ਉਹ ਕਰਦੇ ਨਹੀਂ, ਤੁਸੀਂ ਉਹਨੂੰ ਕੰਟੀਨਿਊ ਕਰਦੇ ਵੀ ਕੰਪਲੀਟ ਨਹੀਂ ਕਰਦੇ, ਤੁਸੀਂ ਉਹਨੂੰ ਯੈਸ ਤੁਹਾਨੂੰ ਰੀ ਰਜਿਸਟਰ ਕਰਨਾ ਪੈਂਦਾ ਹੈ। ਪਰ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ, ਮੇਰੇ ਕਾਉਂਸਲਰ ਹੈਗਾ, ਹਿਸ ਨੇਮ ਇਜ਼ ਐਰਿਕ ਮੋਰਿਨ, ਤੇ ਉਹਦਾ ਨੰਬਰ ਹੈਗਾ ਆ 759 6291 ਜੀ, ਏਰੀਆ ਕੋਡ ਹੈਗਾ 559 ਜੀ। ਤੇ ਅਗੇਨ ਮੈਂ ਨੰਬਰ ਫੇਰ ਰਿਪੀਟ ਕਰਦਾ, ਏਰੀਆ ਕੋਡ 559 759 6291, ਉਹਦਾ ਨਾਮ ਹੈਗਾ ਐਰਿਕ ਮੋਰਿਨ। ਤੇ ਤੁਸੀਂ ਉਹਨੂੰ ਕਾਲ ਕਰੋ, ਉਹ ਤੁਹਾਡੇ ਕੋਲ ਬੈਠ ਕੇ ਤੁਹਾਨੂੰ ਦੱਸੂਗਾ ਤੁਹਾਨੂੰ ਪ੍ਰੋਸੈਸ ਕੀ ਆ, ਤੇ ਤੁਹਾਨੂੰ ਓਰੀਐਂਟੇਸ਼ਨ ਵੀ ਦਊਗਾ। ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਫॉर both of them ਸੋ ਪਰ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ EMLS ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇੰਗਲਿਸ਼ ਆਉਂਦੀ ਨਹੀਂ, ਕੋਈ ਇਦਾਂ ਦਾ ਨੰਬਰ ਹੈਗਾ ਜਿੱਥੇ ਕੋਈ ਡਾਇਰੈਕਟਲੀ ਤੁਹਾਡੇ ਨਾਲ ਪੰਜਾਬੀ ਦੇ ਵਿੱਚ ਗੱਲ ਕਰ ਸਕਦਾ? ਤੁਸੀਂ ਉਹਦੇ ਨਾਲ ਜੇ ਗੱਲ ਕਰੋਗੇ, ਜੇ ਉਹਨੂੰ ਨਹੀਂ ਆਉਂਦਾ ਤੇ ਉਹ ਮੇਰੇ ਨਾਲ ਤੁਹਾਨੂੰ ਗੱਲ ਕਰਵਾ ਸਕਦਾ, ਪਰ ਮੈਂ ਆਪਣਾ ਫੋਨ ਨੰਬਰ ਵੀ ਤੁਹਾਨੂੰ ਦੇ ਦੇਣਾ, ਪਰਸਨਲ ਫੋਨ ਨੰਬਰ ਮੇਰਾ ਹੈਗਾ ਆ 559 901 2368। ਠੀਕ, ਜੇ ਕਿਸੇ ਨੇ ਹੋਰ ਕੋਈ ਗੱਲ ਕਰਨੀ ਹੈ, ਨਹੀਂ ਉਹਨਾਂ ਨੂੰ ਚੰਗਾ ਲੱਗਦਾ ਗੱਲ ਕਰਨਾ, ਮੇਰੇ ਨਾਲ ਵੀ ਕਰ ਸਕਦਾ ਹੈ, ਪਰ ਮੈਂ ਮੁੜ ਕੇ ਫਿਰ ਤੁਹਾਨੂੰ ਐਰਿਕ ਦੇ ਨਾਲ ਹੀ ਕੰਟੈਕਟ ਕਰਾਉਣਾ। ਤੇ ਕਿਉਂਕਿ ਆਪਣਾ ਕੋਸ਼ਿਸ਼ ਇਹ ਹੈ ਕਿ ਆਪਾਂ ਪੰਜਾਬੀ ਦਾ ਆਪਾਂ ਨੂੰ ਆਉਂਦੀ ਆ, ਆਪਣਾ ਝਿਜਕਣਾ ਨਹੀਂ, ਸ਼ਾਈਨੈਸ ਹਟਾਉਣੀ ਆ, ਤੇ ਮੈਂ ਮੁੜ ਕੇ ਮੈਂ ਤੁਹਾਨੂੰ ਉਹਦੇ ਕੋਲੇ ਭੇਜਣਾ। ਤੇ ਮੈਂ ਹੋਰ ਕਹੂੰਗਾ ਕਿ ਜਿੱਦਾਂ ਹੁਣ ਕੋਈ ਵੀ ਤੁਸੀਂ ਐਡਮਿਸ਼ਨ ਲੈਣੀ ਹੁੰਦੀ ਕਾਲਜ ਦੇ ਵਿੱਚ, ਤੁਹਾਨੂੰ ਓਰੀਐਂਟੇਸ਼ਨ ਕਰਨੀ ਪੈਂਦੀ ਹੈ, ਇਟਸ ਅ ਮੈਂਡੇਟਰੀ ਸਟੈਪ।
ਓਕੇ ਤੇ ਅਸੀਂ ਕੀ ਕੀਤਾ ਹੈ ਕਿ ਤੁਸੀਂ ਐਰਿਕ ਨਾਲ ਗੱਲ ਕਰੋ, ਉਹ ਤੁਹਾਡੇ ਨਾਲ 1 ਘੰਟੇ ਦੀ 1.5 ਘੰਟੇ ਦੀ ਅਪਾਇੰਟਮੈਂਟ ਬਣਾ ਕੇ ਉਹ ਤੁਹਾਨੂੰ ਸਭ ਕੁਝ ਦੱਸੂਗਾ ਪ੍ਰੋਗਰਾਮ ਬਾਰੇ। ਠੀਕ ਹੈ। ਤੇ ਉਹ ਤੁਹਾਡੀ ਉਹ ਜਿਹੜੀ ਓਰੀਐਂਟੇਸ਼ਨ ਹੈਗੀ ਆ, ਉਹ ਵੀ ਉਹਦੀ ਰਿਕੁਆਇਰਮੈਂਟ ਵੀ ਉਹ ਫਿਲ ਹੋ ਜਾਊਗੀ ਆਪਣੇ ਆਪ ਉਹਦੇ ਨਾਲ ਗੱਲ ਕਰਕੇ। ਠੀਕ ਹੈ। ਠੀਕ ਹੈ। ਓਕੇ, ਸੋ ਓਰੀਐਂਟੇਸ਼ਨ ਇਜ਼ ਬੇਸਿਕਲੀ ਇੱਕ ਹੀ ਰਿਕੁਆਇਰਮੈਂਟ ਹੈ ਕਲਾਸ ਦੇ ਵਿੱਚ। ਹਾਂਜੀ। ਸੋ ਜਦੋਂ ਇਹ ਤੁਹਾਡਾ ਜਿਹੜਾ ਕੋਰਸ ਦਾ ਕਲਾਸ ਹੈ, ਇਸ ਲਈ ਫਸਟ ਟਾਈਮ ਤੁਸੀਂ ਇੱਥੇ ਸਿਟੀ ਕਾਲਜ ਦੇ ਵਿੱਚ ਕਰ ਰਹੇ ਹੋ? ਜਿੱਦਾਂ ਤੁਸੀਂ ਦੱਸਿਆ ਵੀ ਪਹਿਲਾਂ ਗੁਰਦੁਆਰੇ ਜਾ ਕੇ ਸਿਖਾਉਂਦੇ ਹੁੰਦੇ ਸੀਗੇ, ਕਿ ਪਹਿਲਾਂ ਤੋਂ ਚੱਲਦਾ ਆ ਰਿਹਾ ਇਹ ਹੁਣ? ਜਿਹੜੀ ਆਪਣੀ EMLS ਕਲਾਸ ਹੈ ਉਹ ਤਾਂ ਪਹਿਲਾਂ ਤੋਂ ਚੱਲਦੀਆਂ ਹੁੰਦੀਆਂ ਸੀ, ਪਰ ਉਹਦਾ ਉਪਰਾਲਾ ਇਹ ਸੀ ਕਿ ਆਪਾਂ ਇਨ ਪਰਸਨ ਕਮਿਊਨਿਟੀ ਦੇ ਵਿੱਚ ਜਾ ਕੇ ਕਰੀਏ, ਕਿਉਂਕਿ ਆਪਣੇ ਕੋਲ ਸਪੇਸ ਸੀਗੀ। ਤੇ ਹੁਣ ਵਾਹਿਗੁਰੂ ਦੀ ਕੱਲ ਕੁਦਰਤ ਦੇ ਕਰਕੇ ਆਪਾਂ ਨਹੀਂ ਆਫਰ ਕਰ ਸਕਦੇ, ਪਰ ਸਾਡਾ ਗੋਲ ਇਹੀ ਆ ਕਿ ਆਪਾਂ ਜਦ COVID-19 ਹਟ ਜਾਊਗਾ ਤੇ ਆਪਾਂ EMLS ਐਂਡ ਐਸ ਵੈਲ ਹਾਈਸੈਟ ਗੁਰਦੁਆਰਾ ਸਾਹਿਬ ਆਫਰ ਕਰੀਏ। ਠੀਕ ਹੈ। ਤੇ ਆਪਣੇ ਕੋਲ ਜਗ੍ਹਾ ਹੈਗੀ ਆ, ਆਪਣੇ ਗੁਰਦੁਆਰਾ ਸਾਹਿਬ ਉਹਨਾਂ ਦਾ ਧੰਨਵਾਦ ਕਮੇਟੀ ਦਾ, ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਆ, ਗੁਰਪ੍ਰੀਤ ਵੀਰ ਜੀ ਉਹਨਾਂ ਦੀ ਸਹਾਇਤਾ ਨਾਲ। ਬਾਕੀ ਕਾਫੀ ਬੰਦੇ ਪਿੱਛੇ ਸੀਗੇ, ਮੈਂ ਨਾਲ ਸਾਰਿਆਂ ਨੂੰ ਨਹੀਂ ਲੈ ਸਕਦਾ, ਤੇ ਉੱਥੇ ਆਪਾਂ ਕਰਾਂਗੇ। ਦ ਰੀਜ਼ਨ ਉਹਦੇ ਲਈ ਹੈਗਾ ਕਿ ਇਹਦੇ ਲਈ ਆਪਣੀ ਸੇਵਾ ਆਪਣਾ ਕਮਿਊਨਿਟੀ ਲੈ ਕੇ ਆਈਏ, ਨਾਟ ਓਨਲੀ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਪਰ ਆਪਣੇ ਹਾਈ ਸਕੂਲ ਦੇ ਸਟੂਡੈਂਟਸ ਵੀ ਕਲਾਸਾਂ ਸਾਡਾ ਗੋਲ ਹੈਗਾ ਉੱਥੇ ਲੈ ਸਕਦੇ। ਓਕੇ, ਜਿੱਦਾਂ ਉਹ ਟ੍ਰਾਂਸਫਰ ਲੈਵਲ ਕਲਾਸਿਸ। ਸੋ ਥੋੜਾ ਜਿਹਾ COVID-19 ਸਾਡਾ ਪਿੱਛੇ ਪੈ ਗਿਆ ਥੋੜਾ ਜਿਹਾ ਯਾਰ ਚਲੋ ਕੋਈ ਨਹੀਂ, ਹੋਪਫੁਲੀ ਜਿਹੜਾ ਉਸ ਦਾ ਵੈਕਸੀਨ ਆਊਗਾ, ਸਾਰੇ ਜਾਣੇ ਠੀਕ ਹੋਣ, ਸਾਰੇ ਜਾਣੇ ਠੀਕ ਰਹਿਣ, ਸਾਰੇ ਜਾਣੇ ਸੇਫ ਰਹਿਣ, ਤੇ ਇਹ ਚੀਜ਼ਾਂ ਜਿਹੜੀਆਂ ਮੁੜ ਦੁਬਾਰਾ ਜਿਹੜੀਆਂ ਚੱਲਣ, ਕਿਉਂਕਿ ਤੁਸੀਂ ਵੀ ਐਜੂਕੇਸ਼ਨ ਦੇ ਨਾਲ ਸੰਬੰਧਿਤ ਤਾਂ ਬੱਚਿਆਂ ਦੀ ਪੜ੍ਹਾਈ ਬਹੁਤ ਪਿੱਛੇ ਪੈ ਜਾਂਦੀ ਹੈ। ਬਿਲਕੁਲ। ਜੇ ਇਨ ਪਰਸਨ ਜਿਹੜਾ ਉਹ ਨਹੀਂ ਹੁੰਦਾ, ਜ਼ੂਮ ਦੇ ਉੱਤੇ ਟੀਚਰ ਦਾ ਵੀ ਜ਼ੋਰ ਜ਼ਿਆਦਾ ਲੱਗਦਾ ਆ, ਤੇ ਕੰਟਰੋਲ ਕਰਨਾ ਵੀ ਔਖਾ ਆ, ਹਰ ਇੱਕ ਦੇ ਨਾਲ ਫੋਲੋ ਅਪ ਕਰਨਾ ਵੀ ਜਿਹੜਾ ਔਖਾ ਹੁੰਦਾ। ਨੋ ਡਾਊਟ ਉਹ ਕਰੀ ਜਾ ਰਹੇ ਆ ਮਿਹਨਤ ਆ, ਸੋ ਸਲੂਟ ਆ ਸਾਰੇ ਟੀਚਰਸ ਨੂੰ, ਐਜੂਕੇਟਰਸ ਨੂੰ, ਜਿਹੜਾ ਉਹ ਕਰੀ ਜਾ ਰਹੇ ਨੇ। ਬਟ ਸਟਿਲ ਸੋ ਜਿੰਨੇ ਵੀ ਤੁਸੀਂ ਸਾਡੇ ਸਰੋਤੇ ਜਿਹੜੇ ਸੁਣ ਰਹੇ ਨੇ, ਖਾਸ ਕਰਕੇ ਜਿਹੜੇ ਫ੍ਰੈਜ਼ਨੋ ਦੇ ਵਿੱਚ ਹੈਗੇ ਨੇ ਜਾਂ ਇਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਹੈਗੇ ਆ, ਸੋ ਫ੍ਰੈਜ਼ਨੋ ਸਿਟੀ ਕਾਲਜ ਵਾਲੇ ਜਿਹੜੇ ਆ ਇਹ ਤੁਹਾਨੂੰ ਮੁਫਤ ਦੇ ਵਿੱਚ ਅੰਗਰੇਜ਼ੀ ਸਿਖਾ ਰਹੇ ਨੇ, ਸੋ ਉਸ ਨੂੰ ਲਓ। ਤੇ ਜਿਹੜਾ ਹਾਈ ਸਕੂਲ ਦਾ ਇਕੁਇਵਲੈਂਟ ਹੈਗਾ ਆ, ਹਾਈ ਸੈਟ ਵਾਲਾ ਆ, ਉਸ ਦੇ ਲਈ ਵੀ ਇਹ ਜਿਹੜੀਆਂ ਕਲਾਸਿਸ ਦੇ ਕੋਰਸ ਜਿਹੜਾ ਤੁਹਾਨੂੰ ਕਰਵਾ ਰਹੇ ਆ। ਸੋ ਇਹਦੇ ਵਿੱਚ ਕੋਈ ਬੰਦਿਸ਼ ਨਹੀਂ ਆ ਗੁਰਮਿੰਦਰ ਸੰਘਾ ਜੀ, ਵੀ ਤੁਹਾਨੂੰ ਫ੍ਰੈਜ਼ਨੋ ਦਾ ਹੀ ਹੋਣਾ ਚਾਹੀਦਾ? ਜੇ ਕੋਈ ਹੋਰ ਥਾਂ ਤੋਂ ਮੰਨ ਲਓ ਸੈਕਰਾਮੈਂਟੋ ਤੋਂ ਆ ਜਾਂ ਬੇਕਰਫੀਲਡ ਤੋਂ ਆ, ਕੀ ਉਹ ਵੀ ਆਨਲਾਈਨ ਇਸ ਦੇ ਵਿੱਚ ਰਜਿਸਟਰ ਕਰ ਸਕਦਾ? ਹਾਂਜੀ, ਤੁਸੀਂ ਲੈ ਸਕਦੇ ਆ, ਪਰ ਪ੍ਰੈਫਰਲੀ ਕਮਿਊਨਿਟੀ ਕਾਲਜਸ ਤੁਹਾਡਾ ਲੋਕਲ ਲਈ ਹੁੰਦਾ, ਪਰ ਤੁਸੀਂ ਲੈ ਸਕਦੇ ਆ। ਬਾਕੀ ਕੁਐਸਚਨ ਆਫਨ ਆਉਂਦਾ ਹੈ ਕਿ ਮੈਂ ਇੱਥੇ ਦਾ ਸਿਟੀਜ਼ਨ ਹੈ ਨਹੀਂ, ਕਿ ਵਾਰੀ ਹੁੰਦਾ ਆ, ਤੇ ਮੈਂ ਤੁਹਾਨੂੰ ਐਨਕਰੇਜ ਕਰੂੰਗਾ ਤੁਸੀਂ ਕਾਉਂਸਲਰ ਨਾਲ ਗੱਲ ਕਰੋ, ਉਹਦੀ ਵੀ ਕੋਈ ਬੰਦਿਸ਼ ਨਹੀਂ ਹੈਗੀ, ਸਾਡੇ ਕੋਲ ਹਰੇਕ ਚੀਜ਼ ਦਾ ਹੱਲ ਹੈਗਾ ਆ, ਚਾਹੇ ਕੋਈ ਵਰਕ ਪਰਮਿਟ ਤੇ ਵੀ ਹੋਵੇ, ਕੋਈ ਵੀ ਹੋਵੇ। ਤੇ ਤੁਹਾਨੂੰ ਕਈ ਵਾਰੀ ਰੈਜ਼ੀਡੈਂਸੀ ਵੀ ਰਿਕੁਆਇਰਮੈਂਟ ਤੁਸੀਂ ਨਾਨ ਕ੍ਰੈਡਿਟ ਕਰਕੇ ਤੁਹਾਡੇ ਲਈ ਵੇਵ ਕਰ ਸਕਦੇ ਹੋ। ਓਕੇ, ਸੋ ਕਈ ਵਾਰੀ ਤੁਸੀਂ, ਕਿਉਂਕਿ ਤੁਹਾਨੂੰ ਆਲਮੋਸਟ $300 ਪਰ ਕ੍ਰੈਡਿਟ ਦੇਣਾ ਪੈਂਦਾ ਹੈ। ਸੋ ਮੇਰੇ ਕਹਿਣ ਦਾ ਮਤਲਬ ਵੀ ਇਹਦੇ ਵਿੱਚ ਤੁਹਾਨੂੰ ਕੋਈ ਟਾਈਮ ਹੈ, ਤੁਸੀਂ ਕਮਿਟਡ ਹੈਗੇ ਆ, ਕੋਈ ਡਾਊਨਸਾਈਡ ਕੋਈ ਨਹੀਂ ਹੈਗੀ ਇਹਦੇ ਵਿੱਚ। ਇਹ ਸਿਰਫ ਤੁਹਾਡੀ ਸੇਵਾ ਦੇ ਲਈ ਆ, ਤੁਸੀਂ ਆਪਣੇ ਆਪ ਨੂੰ ਇੰਗਲਿਸ਼ ਸਿਖਾਓ, ਆਪਣੇ ਬੱਚਿਆਂ ਨਾਲ ਕਨਵਰਸ ਕਰੋ। ਜੇ ਤੁਹਾਨੂੰ GED ਚਾਹੀਦੀ ਆ, ਤੁਹਾਡੀ ਉਹਦੇ ਜੌਬ ਲਈ ਚੰਗਾ ਹੋਊਗਾ, ਤੁਸੀਂ ਐਗਜ਼ਾਮੀਨੇਸ਼ਨ ਕਿਤੇ ਵੀ ਤੁਹਾਨੂੰ ਅਪਲਾਈ ਕਰ ਸਕਦੇ ਆ। ਓਕੇ, ਸੋ ਜਦੋਂ ਆਪਾਂ ਕਹਿੰਦੇ ਵੀ ਇਹ ਨਾਨ ਕ੍ਰੈਡਿਟ ਆ, ਸੋ ਇਹ ਸਿਰਫ ਤੁਹਾਡੀ ਇੰਡੀਵਿਜੂਅਲ ਬੈਨੀਫਿਟ ਦੇ ਲਈ ਆ, ਇਹਨੇ ਤੁਹਾਨੂੰ ਐਜੂਕੇਸ਼ਨ ਦੇ ਵਿੱਚ ਉਦਾਂ ਓਵਰਆਲ ਕੋਈ ਡਿਗਰੀ ਜਾਂ ਕੁਝ ਇਦਾਂ ਦੀ ਚੀਜ਼ ਨਹੀਂ ਹੈ, ਰਾਈਟ? ਬਿਲਕੁਲ ਸਹੀ ਆ। ਨਾਨ ਕ੍ਰੈਡਿਟ ਦਾ ਹੁੰਦਾ ਕਿ ਤੁਹਾਡੇ ਉਹ ਤੁਸੀਂ ਟ੍ਰਾਂਸਫਰ ਲੈਵਲ, ਤੁਹਾਨੂੰ ਕ੍ਰੈਡਿਟ ਟੁਵਰਡਸ ਯੂਰ ਡਿਗਰੀ ਨਹੀਂ ਮਿਲਦੇ, ਇਸ ਇਜ਼ ਸਕਿੱਲ ਬਿਲਡਿੰਗ ਕਲਾਸ। ਤੇ ਇਸ ਕਰਕੇ, ਪਰ ਹਾਊਐਵਰ ਜੇ ਤੁਹਾਨੂੰ ਇਹ ਸਟੈਪ ਤੁਸੀਂ ਨਹੀਂ ਲਓਗੇ, ਤੁਸੀਂ ਨੈਕਸਟ ਸਟੈਪ ਜਾ ਨਹੀਂ ਸਕੋਗੇ। ਬਿਲਕੁਲ। ਤੇ ਇਸ ਕਰਕੇ ਮੈਂ ਤਾਂ ਕਿਸੇ ਨੂੰ ਵੀ ਕਹਿਣਾ ਵੀ ਤੁਹਾਨੂੰ ਥੋੜੀ ਵੀ ਤੁਸੀਂ ਸਿੱਖੋਗੇ ਇਹਦੇ ਵਿੱਚ। ਬਿਲਕੁਲ। ਤੇ ਫਾਇਦਾ ਹੀ ਆ ਇਸ ਦੇ ਵਿੱਚ, ਨੁਕਸਾਨ ਕੋਈ ਨਹੀਂ, ਇਹਦੇ ਵਿੱਚ ਨੁਕਸਾਨ ਕੋਈ ਨਹੀਂ ਹੈ। ਸੋ ਬਿਲਕੁਲ, ਬਹੁਤ ਸਾਰੇ ਆਪਣੇ ਜਿਹੜੇ ਲੋਕ ਆ ਕਈ ਵਾਰੀ ਝਿਜਕ ਜਾਂਦੇ ਨੇ, ਉਹ ਪਿੱਛੇ ਰਹਿ ਜਾਂਦੇ ਨੇ ਵੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਚੰਗੀ ਤਰ੍ਹਾਂ, ਮੈਂ ਹਾਈ ਸਕੂਲ ਦਾ ਇਕੁਇਵਲੈਂਸੀ ਦਾ ਮੇਰੇ ਕੋਲ ਕੁਝ ਹੈ ਨਹੀਂ ਆ ਇੱਥੇ। ਸੋ ਤੁਹਾਡੇ ਸਾਰਿਆਂ ਦੇ ਲਈ ਇਹ ਮੌਕਾ ਹੈ। ਫ੍ਰੈਜ਼ਨੋ ਸਿਟੀ ਕਾਲਜ ਵਾਲੇ ਤੁਹਾਨੂੰ ਮੁਫਤ ਦੇ ਵਿੱਚ ਹਾਈ ਸਕੂਲ ਦੇ ਇਕੁਇਵਲੈਂਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਤੁਹਾਨੂੰ ਅੰਗਰੇਜ਼ੀ ਸਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਹੈਗੀ ਆ। ਸੋ ਉਸ ਦੇ ਲਈ ਤੁਸੀਂ ਐਰਿਕ ਮੋਰਨ, ਉਹਨਾਂ ਦੇ ਨਾਲ ਤੁਸੀਂ ਜਿਹੜਾ ਜੀ ਗੱਲਬਾਤ ਕਰ ਸਕਦੇ ਆ। ਉਹਨਾਂ ਦਾ ਫੋਨ ਨੰਬਰ ਆ 5597596291, 559-759-6291 ਦੇ ਉੱਤੇ ਇਹਨਾਂ ਦੇ ਨਾਲ ਗੱਲ, ਜਿਹੜੇ ਐਰਿਕ ਮੋਰਨ ਨਾਲ ਗੱਲ ਕਰ ਸਕਦੇ ਹੋ। ਜੇ ਤੁਸੀਂ ਡੀਨ ਗੁਰਮਿੰਦਰ ਸੰਘਾ ਦੇ ਨਾਲ ਗੱਲ ਕਰਨੀ ਹੈ ਤਾਂ ਤੁਸੀਂ ਇਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ 5599012368, 559-901
2368 ਦੇ ਉੱਤੇ ਜਿਹੜੀ ਆ ਉਹ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ। ਸੋ ਇੱਕ ਵਾਰੀ ਫਿਰ ਗੁਰਮਿੰਦਰ ਸੰਘਾ ਜੀ ਇਹ ਦੱਸ ਦਿਓ ਵੀ ਇਹ ਕਲਾਸਿਸ ਜਿਹੜੀਆਂ ਆ EMLS ਦੀ ਇਹ ਕਦੋਂ ਸਟਾਰਟ ਹੋਣੀ ਹੈ ਤੇ ਹਾਈ ਸੈਟ ਦੀਆਂ ਇਹ ਕਦੋਂ ਸਟਾਰਟ ਹੋਣ ਜਾ ਰਹੀਆਂ? ਹਾਂਜੀ, ਇਹ ਦੋ ਹੀ ਕਲਾਸਾਂ ਸ਼ੁਰੂ ਹੋ ਰਹੀਆਂ ਸੋਮਵਾਰ ਅਕਤੂਬਰ 12 ਨੂੰ। ਓਕੇ, ਸੋ ਸਿਰਫ ਫੋਨ ਕਰਕੇ ਹੀ ਰਜਿਸਟਰ ਹੋਣਾ ਹੈ ਜਾਂ ਆਨਲਾਈਨ ਵੀ ਕਿਤੇ ਰਜਿਸਟਰ ਕਰ ਸਕਦੇ? ਨਹੀਂ, ਤੁਹਾਨੂੰ ਉਹ ਐਰਿਕ ਮੋਰੇ ਨਾਲ ਕਾਲ ਕਰੋ, ਉਹਦੀ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਹੁਣੇ ਉਹਨੂੰ ਕਾਲ ਕਰੋ, ਕਿਉਂਕਿ 2 ਵਜੇ ਇੱਕ ਸੈਸ਼ਨ ਜਿਹੜਾ ਓਰੀਐਂਟੇਸ਼ਨ ਸੈਸ਼ਨ ਉਹ ਪਲਾਨ ਕਰ ਰਿਹਾ ਹੈ। ਅਗੇਨ ਸਾਰੀ ਇਨਫੋਰਮੇਸ਼ਨ ਤੁਸੀਂ ਫੇਸਬੁੱਕ ਤੇ ਮੈਂ ਪਾਈ, ਆਪ ਮੇਰੇ ਦੇਖ ਸਕਦੇ ਆ, ਤੇ ਆਪਾਂ ਉਸ ਤੋਂ ਬਾਅਦ ਸ਼ੋਅ ਦੇ ਬਾਅਦ ਵੀ ਪਾ ਦੇਵਾਂਗੇ। ਐਰਿਕ ਮੋਰੇ ਨੂੰ ਹੁਣੇ ਕਾਲ ਕਰੋ। ਇੱਕ ਤਾਂ ਉਹਦਾ ਅੱਜ ਹੈਗਾ ਸੈਸ਼ਨ 2 ਤੋਂ 3:30 ਦੇ ਵਿੱਚ ਜੀ, ਇੱਕ ਹੈਗਾ ਸੈਸ਼ਨ 7 ਤਰੀਕ ਨੂੰ ਵਿਚ ਇਜ਼ ਪਰਸੋਂ ਬੁੱਧਵਾਰ, ਪਰਸੋਂ 2 ਤੋਂ 3:30 ਤਾਈਂ, ਉਹ ਵੀ ਸੇਮ ਟਾਈਮ। ਤੇ ਉਸ ਤੋਂ ਬਾਅਦ ਜੇ ਤੁਸੀਂ ਉਹ ਨਹੀਂ ਜੁਆਇਨ ਕਰ ਸਕਦੇ, ਤੁਸੀਂ 7 ਤਰੀਕ ਨੂੰ 11 ਤੋਂ 12:30, 11 ਸਵੇਰ ਤੋਂ 12:30 ਤਾਈਂ ਉਹ ਵੀ ਸੈਸ਼ਨ ਹੈਗਾ ਆ। ਤੇ ਇੱਕ ਹੈਗਾ ਆ ਆਪਣਾ ਵੀਰਵਾਰੀ 8 ਤਰੀਕ ਨੂੰ 5:30 ਤੋਂ 7 ਵਜੇ ਤਾਈਂ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਇਹ ਟਾਈਮ ਇਦਾਂ ਪੇ ਕੀਤੇ ਸੀਗੇ ਕਿ ਲੋਕਾਂ ਦੇ ਕੋਈ ਕੰਮ ਫਲੈਕਸੀਬਿਲਿਟੀ ਹੈਗੀ ਆ, ਤੇ ਤੁਸੀਂ ਉਹਨੂੰ ਕਾਲ ਕਰੋ, ਉਹਦਾ ਅਪਾਇੰਟਮੈਂਟ ਸੈੱਟ ਕਰੋ ਤੇ ਤੁਹਾਨੂੰ ਉਹ ਰਜਿਸਟਰ ਕਰਵਾ ਦਊਗਾ, ਤੁਹਾਡੀ ਉਹ ਹੈਲਪ ਕਰੂਗਾ ਰਜਿਸਟਰ ਕਰਾਉਣ ਦੇ ਵਿੱਚ, ਤੇ ਤੁਸੀਂ ਸੋਮਵਾਰ ਹੀ ਕਲਾਸ ਸ਼ੁਰੂ ਕਰ ਸਕਦੇ ਆ ਤੇ ਜੇ ਤੁਹਾਡੇ ਕੋਲ ਟਾਈਮ ਹੈ। ਜੀ ਬਿਲਕੁਲ। ਸੋ ਜਿੱਦਾਂ ਇਹਨਾਂ ਨੇ ਦੱਸਿਆ ਵੀ ਹਾਈ ਸੈਟ ਦੇ ਵਿੱਚ ਉਹਨਾਂ ਨੇ ਤੁਹਾਨੂੰ ਕੰਮ ਦੇਈ ਜਾਣਾ ਆ ਤੇ ਉਹਨਾਂ ਨੇ ਚੈੱਕ ਕਰੀ ਜਾਣਾ ਵੀ ਤੁਸੀਂ ਕਿੱਦਾਂ ਪਰਫਾਰਮ ਕਰ ਰਹੇ ਹੋ, ਤੇ ਜਿਹੜੀ EMLS ਵਾਲੀ ਆ ਉਹਨਾਂ ਨੇ ਉਹ ਤੁਸੀਂ ਨਾਲ ਸਮੇਂ ਸਿਰ ਸਮਾਂ ਬੱਧਿਆ ਆ ਉਹਦੇ ਉੱਤੇ ਜਿਹੜਾ ਉਹਨਾਂ ਨੇ ਕਰਨਾ ਹੈ। ਸੋ 9 ਵੀਕ ਦੀਆਂ ਜਿਹੜੀਆਂ ਕਲਾਸਾਂ, ਕਈ ਵਾਰੀ ਬੰਦੇ ਨੂੰ ਓਵਰਵੈਲਮਿੰਗ ਲੱਗਦਾ ਵੀ ਬਹੁਤ ਜ਼ਿਆਦਾ ਹੈ, ਪਰ 9 ਹਫ਼ਤੇ ਬਹੁਤ ਝੱਟ ਬੀਤ ਜਾਂਦੇ ਨੇ, ਮਿੰਟੋ ਮਿੰਟੀ। ਤੁਸੀਂ ਇਹ ਸਾਲ ਦੇਖੋ ਕਿੰਨੀ ਜਲਦੀ ਨਿਕਲ ਗਿਆ, ਅਕਤੂਬਰ ਸ਼ੁਰੂ ਹੈ, ਜਦੋਂ ਕਹਿੰਦਾ ਵੀ ਮਹੀਨਾ ਚੜ ਗਿਆ ਉਹ ਖਤਮ ਹੀ ਜਿਹੜਾ ਉਹ ਤੁਸੀਂ ਸਮਝੋ। ਸੋ ਜ਼ਰੂਰ ਤੁਸੀਂ ਐਰਿਕ ਮੋਰਨ ਦੇ ਨਾਲ ਕੰਟੈਕਟ ਕਰੋ। ਉਹਨਾਂ ਦਾ ਫੋਨ ਨੰਬਰ ਮੈਂ ਫੇਰ ਰਿਪੀਟ ਕਰਦਾ ਹਾਂ, 5597596291, 559-759-6291। ਉਮਰ ਦਾ ਇਸ ਦੇ ਵਿੱਚ ਕੋਈ ਲਿਮਿਟੇਸ਼ਨ ਨਹੀਂ ਹੈ, 18 ਸਾਲ ਤੋਂ ਉੱਤੇ ਤੁਸੀਂ ਹੋਣੇ ਚਾਹੀਦੇ ਆ। ਤੁਹਾਡੇ ਇਮੀਗ੍ਰੇਸ਼ਨ ਸਟੇਟਸ ਦਾ ਇਸ ਦੇ ਉੱਤੇ ਕੋਈ ਅਸਰ ਨਹੀਂ ਆ, ਤੁਸੀਂ ਚਾਹੇ ਵਰਕ ਪਰਮਿਟ ਤੇ ਹੋ, ਗ੍ਰੀਨ ਕਾਰਡ ਹੋ, ਸਿਟੀਜ਼ਨ ਹੋ, ਕੋਈ ਵੀ ਹੋ। ਕੀ ਅਨਡਾਕੂਮੈਂਟਡ ਵੀ ਲੈ ਸਕਦਾ ਹੈ? ਹਾਂਜੀ, ਉਹ ਵੀ ਤੁਹਾਨੂੰ ਯੈਸ, ਉਹਨਾਂ ਨੂੰ ਵੀ ਜਿਹੜੀ ਇਸ ਦੇ ਵਿੱਚ ਦੇਖੋ ਅਵੇਲੇਬਿਲਿਟੀ, ਐਲੀਜੀਬਿਲਿਟੀ ਉਹ ਉਸ ਦੀ ਉਹਨਾਂ ਨੇ ਕੋਈ ਨਹੀਂ ਰੱਖੀ। ਸੋ ਬੇਸਿਕਲੀ ਚਾਹੁੰਦੇ ਨੇ ਵੀ ਤੁਸੀਂ ਆਪਣੀ ਜਿਹੜੀ ਮਾਂ ਬੋਲੀ ਦੇ ਨਾਲ ਇੱਥੇ ਰੀਅਲ ਵਰਲਡ ਸਕਿੱਲਸ ਦੇ ਵਿੱਚ ਜਿਹੜਾ ਤੁਹਾਨੂੰ ਇਸ ਦੀ ਅਕਸਰ ਅੰਗਰੇਜ਼ੀ ਦੀ ਜਿਹੜੀ ਉਹ ਜ਼ਰੂਰਤ ਪੈਂਦੀ ਹੈ ਉਹ ਵੀ ਤੁਸੀਂ ਜਿਹੜਾ ਉਹ ਸਿੱਖੋ, ਤੇ ਹਾਈ ਸਕੂਲ ਇਕੁਇਵਲੈਂਸੀ ਜਿਹੜੀ ਉਹ ਹੋ, ਤਾਂ ਜੋ ਤੁਸੀਂ ਆਪਣੇ ਕਰੀਅਰ ਨੂੰ, ਆਪਣੇ ਭਵਿੱਖ ਨੂੰ ਹੋਰ ਉਜਵਲ ਤੇ ਹੋਰ ਤੁਸੀਂ ਉਸ ਨੂੰ ਗੁੱਡ ਬਣਾ ਸਕਦੇ ਹੋ। ਜੀ ਗੁਰਮਿੰਦਰ ਸਿੰਘਾ ਜੀ, ਹੋਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਇੱਕ ਹੋਰ ਕਹੂੰਗਾ ਕਿ ਕਈ ਵਾਰੀ ਹੁੰਦਾ ਕਿ ਆਪਾਂ ਨੂੰ ਇਹ ਨਹੀਂ ਹੁੰਦਾ ਕਿ ਆਪਾਂ ਕੋਲ ਕੰਪਿਊਟਰ ਹੈ ਨਹੀਂ, ਤੇ ਮੈਂ ਤੁਹਾਨੂੰ ਸਾਡੇ ਕੋਲ ਕੰਪਿਊਟਰ ਵੀ ਅਵੇਲੇਬਲ ਹੈਗੇ ਆ ਡਿਪੈਂਡਿੰਗ ਔਨ ਅਵੇਲੇਬਿਲਿਟੀ। ਜੇ ਤੁਹਾਡੇ ਕੋਲ, ਜੇ ਤੁਸੀਂ ਕਹੋ ਮੇਰੇ ਕੋਲ ਕੰਪਿਊਟਰ ਹੈ ਨਹੀਂ, ਅਸੀਂ ਤੁਹਾਨੂੰ ਕੰਪਿਊਟਰ ਵੀ ਇਸ਼ੂ ਪ੍ਰੋਵਾਈਡ ਕਰ ਸਕਦੇ ਹਾਂ। ਤੇ ਇਹ ਕਈ ਵਾਰੀ ਹੁੰਦਾ ਹੈ ਕਿ ਸਾਡੇ ਕੋਲ ਇੰਟਰਨੈਟ ਹੈ ਨਹੀਂ, ਮੇਰੇ ਕਹਿਣ ਦਾ ਮਤਲਬ ਵੀ ਤੁਹਾਨੂੰ ਹੌਟਸਪੌਟ ਵੀ ਅਸੀਂ ਇਸ਼ੂ ਕਰ ਰਹੇ ਹਾਂ ਬੇਸਡ ਔਨ ਅਵੇਲੇਬਿਲਿਟੀ। ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਸਿਰਫ ਆਹ ਨੰਬਰ ਜਿਹੜਾ ਦਿੱਤਾ 75969291, ਉਹਨੂੰ ਹੁਣੇ ਕਾਲ ਕਰੋ। ਤੁਹਾਡੀ ਅਪਾਇੰਟਮੈਂਟ ਤੁਸੀਂ ਸ਼ਾਮ ਨੂੰ ਕਿ 2 ਵਜੇ ਹੁਣੇ ਕਾਲ ਕਰ ਸਕਦੇ ਹੋ, ਉਹਨੂੰ 2 ਵਜੇ ਤੁਹਾਨੂੰ ਕਰੂਗਾ ਉਹ, ਤੇ ਤੁਸੀਂ ਸੋਮਵਾਰ ਹੀ ਕਲਾਸ ਸ਼ੁਰੂ ਕਰ ਸਕਦੇ ਆ। ਮੈਂ ਕਹੂੰਗਾ ਜੇ ਤੁਹਾਡੇ ਕੋਲ ਟਾਈਮ ਹੈ, ਆਪਣੇ ਇਸ ਟਾਈਮ ਨੂੰ ਚੰਗੇ ਪਾਸੇ ਲਾਓ, ਸ਼ੁਰੂ ਕਰੋ, ਕਿਉਂਕਿ ਜੇ ਤੁਸੀਂ ਇੱਕ ਵਾਰੀ ਸ਼ੁਰੂ ਕਰ ਲੈਂਦੇ ਆ ਉਸ ਤੋਂ ਬਾਅਦ ਫਿਰ ਤੁਹਾਡੇ ਕਈ ਦਰਵਾਜ਼ੇ ਆਪਣੇ ਆਪ ਖੁੱਲ ਜਾਂਦੇ ਆ, ਤੁਹਾਡੀ ਕਮਿਊਨਿਟੀ ਬਣ ਜਾਂਦੀ ਹੈ। ਇਸ ਕਰਕੇ ਤੁਸੀਂ ਸਿਰਫ ਫਰਸਟ ਸਟੈਪ ਇਜ਼ ਅ ਹਾਫ ਵਿਨ, ਸੋ ਮੈਂ ਸ਼ੁਰੂ ਕਰੋ, ਬਸ ਇਹੀ ਕਹਿ ਸਕਦਾ ਮੈਂ। ਬਿਲਕੁਲ, ਐਜੂਕੇਸ਼ਨ ਇਜ਼ ਦ ਕੀ, ਜਿੱਦਾਂ ਆਖਿਆ ਜਾਂਦਾ ਵੀ ਇਹ ਚਾਬੀ ਆ ਬਹੁਤ ਸਾਰੇ ਦਰਵਾਜ਼ਿਆਂ ਨੂੰ ਜਿਹੜਾ ਉਹ ਖੋਲਦੀ ਆ, ਤੇ ਤੁਹਾਨੂੰ ਮੁਫਤ ਦੇ ਵਿੱਚ ਇਹ ਪੜ੍ਹਾ ਰਹੇ ਆ। ਨਹੀਂ ਤਾਂ ਜਿਹੜੇ ਇੱਥੇ ਇੰਟਰਨੈਸ਼ਨਲ ਸਟੂਡੈਂਟ ਤੁਸੀਂ ਗੱਲ ਕਰਦੇ ਆ ਜਾਂ ਦੂਜੇ ਵੀ ਆ ਜਾਂ ਨਾਨ ਰੈਜ਼ੀਡੈਂਟ ਆ, ਉਹ $300 ਦੱਸੋ ਇੱਕ ਕ੍ਰੈਡਿਟ ਦਾ ਹੁੰਦਾ ਹੈ, ਬਹੁਤ ਮਹਿੰਗਾ ਸੌਦਾ ਪੈ ਜਾਂਦਾ ਆ। ਐਜੂਕੇਸ਼ਨ ਹੁਣ ਇੰਨੀ ਚੀਪ ਜਿਹੜੀ ਉਹ ਰਹੀ ਨਹੀਂ ਆ, ਤੇ ਤੁਹਾਨੂੰ ਫਿਰ ਵੀ ਜਿਹੜੇ ਇੱਥੇ ਮੁਫਤ ਦੇ ਵਿੱਚ ਜਿਹੜੀ ਉਹ ਪੜ੍ਹਾਈ ਕਰਾ ਰਹੇ ਆ, ਤੁਹਾਨੂੰ ਉਹ ਸਿਖਾ ਰਹੇ ਆ ਵੀ ਤਾਂ ਜੋ ਤੁਸੀਂ ਰੀਅਲ ਵਰਲਡ ਦੇ ਵਿੱਚ ਆਮ ਜਿਹੜੇ ਜੀਵਨ ਦੇ ਵਿੱਚ ਤੁਹਾਨੂੰ ਇਸ ਦਾ ਜਿਹੜਾ ਕਿਤੇ ਨਾ ਕਿਤੇ ਗੁੱਡ ਫਾਇਦਾ ਜਿਹੜਾ ਆ ਉਹ ਹੋ ਸਕੇ। ਸੋ ਓਰੀਐਂਟੇਸ਼ਨ ਲਾਜ਼ਮੀ ਆ, ਓਰੀਐਂਟੇਸ਼ਨ ਤੁਹਾਨੂੰ ਕਰਨੀ ਪੈਣੀ ਆ। ਇੱਕ ਹੀ ਜਿਹੜੀ ਇਹ ਕੋਰਸਿਸ ਦੇ ਲਈ ਜ਼ਰੂਰੀ ਚੀਜ਼ ਹੈਗੀ ਆ ਵੀ ਤੁਸੀਂ ਐਰਿਕ ਮੋਰਨ ਨੂੰ ਕਾਲ ਕਰਕੇ ਉਹਦੇ ਨਾਲ ਤੁਸੀਂ ਓਰੀਐਂਟੇਸ਼ਨ ਕਰਨੀ ਆ, ਤੇ ਫਿਰ ਉਹਨਾਂ ਨੇ ਆਪਣੇ ਆਪ ਤੁਹਾਨੂੰ ਉਸ ਕਲਾਸਿਸ ਦੇ ਵਿੱਚ ਐਨਰੋਲ ਕਰ ਦੇਣਾ ਆ। ਉਹ ਆਪਣੇ ਆਪ ਤੁਹਾਨੂੰ ਲਿੰਕਸ ਪ੍ਰੋਵਾਈਡ ਕਰ ਦੇਣਗੇ। ਜਿਨ੍ਹਾਂ ਕੋਲ ਲੈਪਟਾਪ ਜਾਂ ਉਹ ਇੰਟਰਨੈਟ ਦੀ ਸੁਵਿਧਾ ਨਹੀਂ ਹੈਗੀ, ਅਵੇਲੇਬਿਲਿਟੀ ਦੇ ਅਨੁਸਾਰ ਜੇ ਉਹਨਾਂ ਦੇ ਕੋਲ ਹੋਇਆ ਤੇ ਉਹ ਤੁਹਾਨੂੰ ਉਹ ਵੀ ਚੀਜ਼ ਜਿਹੜੀ ਉਹ ਪ੍ਰਦਾਨ ਕਰਨਗੇ, ਸੇਵਾ ਜਿਹੜੀ ਉਹ ਤੁਹਾਨੂੰ ਉਹ ਦੇ ਦੇਣਗੇ। ਸੋ ਫਰੈਜ਼ਨੋ ਸਿਟੀ ਕਾਲਜ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਇੰਨਾ ਜਿਹੜਾ ਉਹ ਸੋਚ ਰਹੇ ਆ। ਤੇ ਜੇ ਮੈਂ ਪੁੱਛਾਂ ਗੁਰਵਿੰਦਰ ਜੀ ਵੀ
ਇਹ ਤਾਂ ਚਲੋ ਆਪਾਂ ਆਪਣੀ ਕਮਿਊਨਿਟੀ ਦੇ ਨਾਲ ਆਬਵੀਅਸਲੀ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਕਮਿਊਨਿਟੀਜ਼ ਹੈਗੀਆਂ ਆ, ਸੋ ਉਹਨਾਂ ਵਿੱਚ ਵੀ ਇਦਾਂ ਹੀ ਆਊਟਰੀਚ ਚੱਲ ਰਹੀ ਹੈਗੀ ਆ। ਹਾਂਜੀ ਹਾਂਜੀ, ਸਾਡੇ ਕੋਲ ਮੌਂਗ ਕਮਿਊਨਿਟੀ ਦੇ ਵਿੱਚ ਵੀ ਅਸੀਂ ਜਾ ਰਹੇ ਹਾਂ, ਸਾਡੇ ਕੋਲ ਕਾਉਂਸਲਰ ਹੈਗੇ ਆ। ਠੀਕ ਹੈ। ਤੇ ਯੈਸ, ਸਾਰਿਆਂ ਨੂੰ ਆਪ ਜਿੱਦਾਂ ਹੁਣ ਐਰਿਕ ਮੋਨੀਆ ਉਸ ਮੋੜਕਿਆ ਉਹ ਸਪੈਨਿਸ਼ ਦੇ ਕਮਿਊਨਿਟੀ ਦੇ ਵਿੱਚ ਆ, ਸੋ ਇਹ ਸਾਰਿਆਂ ਲਈ ਆ। ਇਹ ਤਾਂ ਸਿਰਫ ਮੈਨੂੰ ਪੰਜਾਬੀ ਕਮਿਊਨਿਟੀ ਵਿੱਚ ਜੁੜਿਆ ਇਸ ਕਰਕੇ ਮੈਂ ਇੱਥੇ ਆਇਆ, ਪਰ ਫ੍ਰੈਜ਼ਨੋ ਸਿਟੀ ਕਾਲਜ ਸਾਰਿਆਂ ਦਾ ਸਾਂਝਾ ਕਾਲਜ ਆ। ਪਰ ਇਹ ਇੰਗਲਿਸ਼ ਨਹੀਂ ਹੈਗੀ, ਤੁਸੀਂ ਅਗੇਨ ਆਪਣੇ ਬੱਚੇ ਜਾਂਦੇ ਆ ਉੱਥੇ, ਕਾਫੀਆਂ ਦੇ ਜਾਂਦੇ ਹੋਣੇ, ਮੈਂ ਆਪ ਉੱਥੇ ਪੜ੍ਹਿਆ, ਗ੍ਰੈਜੂਏਟ ਹੋਇਆ, ਤੇ ਇਸ ਕਰਕੇ ਤੁਸੀਂ ਕੁਝ ਵੀ ਪੜ੍ਹਨਾ ਆ, community colleges should be your first choice. It's the cheapest thing. ਤੁਸੀਂ ਆਪਣੀ AST ਲੈ ਸਕਦੇ ਆ, ਤੁਸੀਂ ਲੋਕਲ ਆਪਣੇ ਜਾ ਸਕਦੇ ਆ, ਮਤਲਬ ਕਲਾਸਿਸ ਦੀ ਕੋਈ ਕਮੀ ਹੈ ਨਹੀਂ। ਤੇ ਬਾਕੀ ਇੱਕ ਹੁੰਦਾ ਆਪਣੇ ਪੇਰੈਂਟਸ ਦੇ ਵਿੱਚ ਕਈ ਵਾਰੀ ਹੁੰਦਾ ਹੈ ਕਿ ਅਸੀਂ ਕਮਿਊਨਿਟੀ ਕਾਲਜ ਨਹੀਂ ਜਾਣਾ, ਰਾਈਟ ਹੈ ਨਾ। ਮੈਂ ਤੁਹਾਨੂੰ ਇਹ ਕਹੂੰਗਾ ਵੀ ਆਪਣੇ ਦਿਮਾਗ ਦੇ ਵਿੱਚ ਇਹ ਗੱਲਾਂ ਕੱਢ ਦਿਓ, ਮਤਲਬ ਐਜੂਕੇਸ਼ਨ, ਹਾਈ ਕੁਆਲਿਟੀ ਦੀ ਐਜੂਕੇਸ਼ਨ ਤੁਹਾਨੂੰ ਮਿਲਦੀ ਆ, ਉਹ ਕ੍ਰੈਡਿਟ ਤੁਸੀਂ ਟ੍ਰਾਂਸਫਰ ਕਰਕੇ CSU ਜਾਂ UC ਜਾਂ ਤੁਸੀਂ ਕਿਤੇ ਵੀ ਜਾ ਸਕਦੇ ਆ। ਤੇ ਇਸ ਕਰਕੇ ਵੀ ਤੁਹਾਡਾ ਲੋਕਲ ਕਾਲਜ ਆ, ਕੋਈ ਵੀ ਕਾਲਜ ਆ, ਮੈਂ ਫ੍ਰੈਜ਼ਨੋ ਸਿਟੀ ਕਾਲਜ ਕਰਦਾ, ਪਰ ਤੁਹਾਡੇ ਕੋਲ ਰੀਡਲੀ ਕਾਲਜ ਆ, ਕਲੋਵਿਸ ਕਮਿਊਨਿਟੀ ਕਾਲਜ ਆ, ਮਡੇਰਾ ਕਾਲਜ ਵਿਚ ਇਜ਼ ਦ ਨਿਊਐਸਟ ਕਾਲਜ ਇਨ ਕੈਲੀਫੋਰਨੀਆ। ਓਕੇ, ਸੋ ਹੁਣ ਕਾਲਜ ਬਣ ਗਿਆ ਆਪਣਾ, ਰਾਦਰ ਦੈਨ ਵਾਸ ਅ ਸੈਂਟਰ। ਸੋ ਸਾਡੇ ਕੋਲ 4 ਕਾਲਜ ਤੁਹਾਡੇ ਇਹ 20 ਸਕੁਆਇਰ ਮਾਈਲ ਦੇ ਏਰੀਆ ਦੇ ਵਿੱਚ ਹੈਗਾ ਆ, ਤੇ ਪੜ੍ਹਾਈ ਦੇ ਲਈ ਆਪਣੇ ਹਰੇਕ ਪੱਖੋਂ ਤੁਹਾਡੇ ਕੋਲ ਕੋਈ ਐਕਸਕਿਊਜ਼ ਨਹੀਂ ਹੈਗਾ, ਸਿਰਫ ਟਾਈਮ ਦੀ ਜ਼ਰੂਰਤ ਆ। ਟਾਈਮ ਦੀ ਜ਼ਰੂਰਤ ਆ। ਇਹ ਵੀ ਦੇਖੋ ਇਹਨਾਂ ਨੇ ਕਿੰਨਾ ਈਜ਼ੀ ਕੀਤਾ ਹੈ ਵੀ ਜੇ ਤੁਸੀਂ ਕੰਮ ਵੀ ਕਰਦੇ ਆ, ਉਸ ਦੇ ਦੌਰਾਨ ਵੀ ਤੁਸੀਂ ਕੰਮ ਕਰਦੇ ਕਰਦੇ ਵੀ ਨਾਲ ਜਿਹੜਾ ਹੈ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਬਹੁਤ ਵਧੀਆ, ਬਹੁਤ ਗੁੱਡ ਇਹਨਾਂ ਦਾ ਜਿਹੜਾ ਉਪਰਾਲਾ ਹੈ ਫ੍ਰੈਜ਼ਨੋ ਸਿਟੀ ਕਾਲਜ ਵਾਲਿਆਂ ਦਾ, ਤੇ ਮੈਂ ਥੈਂਕ ਯੂ ਕਰਦਾ ਹਾਂ ਗੁਰਮਿੰਦਰ ਸਿੰਘ ਸੰਘਾ ਇਹਨਾਂ ਦਾ, ਜਿਹੜੇ ਕਿ ਐਜੂਕੇਸ਼ਨਲ ਸਰਵਿਸਿਜ਼ ਤੇ ਪਾਥਵੇ ਇਫੈਕਟਿਵਨੈਸ ਦੇ ਉੱਥੇ ਦੇ ਇਸ ਡਿਪਾਰਟਮੈਂਟ ਦੇ ਡੀਨ ਨੇ। ਤੇ ਤੁਸੀਂ ਇਹਨਾਂ ਦੇ ਨਾਲ ਵੀ ਕੰਟੈਕਟ ਕਰ ਸਕਦੇ ਹੋ, ਤੇ ਜਾਂ ਐਰਿਕ ਮੋਰਨ ਨੂੰ ਤਾਂ ਡੈਫੀਨੇਟਲੀ ਤੁਸੀਂ ਕੰਟੈਕਟ ਕਰੋ। 2 ਵਜੇ ਇੱਕ ਜਿਹੜੀ ਅੱਜ ਉਹਨਾਂ ਨੇ ਕਾਉਂਸਲਿੰਗ ਤੇ ਕਹਿ ਲਓ ਵੀ ਓਰੀਐਂਟੇਸ਼ਨ ਕਾਈਂਡ ਆਫ ਥਿੰਗ ਜਿਹੜੀ ਉਹ ਕਰਨੀ ਹੈ, 1.5 ਘੰਟੇ ਦੀ ਉਹ ਗੱਲਬਾਤ ਜਿਹੜੀ ਉਹ ਹੋਣੀ ਆ। ਸੋ ਉਹਨਾਂ ਨੂੰ ਕੰਟੈਕਟ ਕਰੋ 5597596291 559 759 6291 ਇਸ ਦੇ ਉੱਤੇ ਆ। ਇਰਰਿਸਪੈਕਟਿਵ ਤੁਹਾਡੀ ਉਮਰ ਕੀ ਹੈਗੀ ਆ, ਤੁਸੀਂ ਹੋਰ ਕਾਲਜ 'ਚ ਵੀ ਚਾਹੇ ਜਾਣਾ ਚਾਹੁੰਦੇ, ਇਹਦੇ ਨਾਲ ਤੁਹਾਨੂੰ ਫਾਇਦਾ ਹੀ ਹੋਣਾ ਆ, ਕੁਛ ਨਾ ਕੁਛ ਜਿਹੜਾ ਇਸ ਦੇ ਵਿੱਚ ਤੁਸੀਂ ਗੁੱਡ ਸਿੱਖੋਗੇ। ਜੇ ਅੱਜ ਵਾਲੀ ਮਿਸ ਹੋ ਗਈ, ਫਿਰ ਅਕਤੂਬਰ 7 ਤੇ ਅਕਤੂਬਰ 8 ਨੂੰ ਇਹ 2 ਦਿਨ ਉਹਨਾਂ ਨੇ ਜਿਹੜੀਆਂ ਹੋਰ ਟਾਈਮਿੰਗਸ ਜਿਹੜੀਆਂ ਆ ਉਹ ਰੱਖੀਆਂ ਹੋਈਆਂ ਆ, ਤਾਂ ਜੋ ਤੁਸੀਂ ਇਹ ਜਿਹੜੇ ਕਲਾਸਿਸ ਆ ਉਹ ਤੁਸੀਂ ਲੈ ਸਕੋ। EMLS ਇੰਗਲਿਸ਼ ਫਾਰ ਮਲਟੀਲਿੰਗੁਅਲ ਸਟੂਡੈਂਟਸ ਇੱਕ ਇਹ ਕਲਾਸਿਸ ਨੇ, ਤੇ ਇੱਕ ਜਿਹੜੀ ਆ ਹਾਈ ਸੈਟ ਹੈਗੀ ਆ। ਸੋ ਹਾਈ ਸਕੂਲ ਇਕੁਇਵਲੈਂਸੀ ਪ੍ਰੈਪਰੇਸ਼ਨ ਕਲਾਸਿਸ ਜਿਹੜੀਆਂ ਇਹ ਤੁਹਾਨੂੰ ਇਹਨਾਂ ਨੇ ਚਾਲੂ ਜਿਹੜੀਆਂ ਕੀਤੀਆਂ ਨੇ 12 ਤਰੀਕ ਤੋਂ, ਆਉਂਦੇ ਸੋਮਵਾਰ ਤੋਂ, ਅੱਜ ਤੋਂ ਪੂਰੇ 1 ਵੀਕ ਬਾਅਦ ਇਹਨਾਂ ਨੇ ਕਲਾਸਿਸ ਜਿਹੜੀਆਂ ਸ਼ੁਰੂ ਕਰਨੀਆਂ ਨੇ। ਓਰੀਐਂਟੇਸ਼ਨ ਕਰਨੀ ਜਿਹੜੀ ਉਹ ਲਾਜ਼ਮੀ ਆ, ਉਸ ਦੇ ਲਈ ਤੁਹਾਨੂੰ ਐਰਿਕ ਮੋਰਨ ਦੇ ਨਾਲ ਜਿਹੜੀ ਉਹ ਗੱਲਬਾਤ ਹੈ ਉਸ ਦੇ ਵਿੱਚ ਕਰਨੀ ਪੈਣੀ ਆ। ਸੋ ਜਿਨ੍ਹਾਂ ਦੇ ਬੱਚੇ ਸੁਣ ਰਹੇ ਆ ਉਹ ਚਾਹੁੰਦੇ ਆ ਵੀ ਆਪਣੇ ਉਹਨਾਂ ਦੇ ਪੇਰੈਂਟਸ ਵੀ ਇਸ ਦੇ ਵੱਲ ਨੂੰ ਕਰਨ। ਘਰਾਂ ਦੇ ਵਿੱਚ ਕਈ ਵਾਰੀ ਵਕਤ ਜ਼ਿਆਦਾ ਹੁੰਦਾ ਆ, ਤੇ ਡੈਫੀਨੇਟਲੀ ਤੁਸੀਂ ਜਿਹੜਾ ਜੀ ਉਸ ਨੂੰ ਕਰੋ। ਜੇ ਬੱਚੇ ਖੁਦ ਵੀ ਲੈਣਾ ਚਾਹੁੰਦੇ ਆ ਵੀ ਹੋਰ ਕੁਝ ਨਾਲ ਕੰਮ ਕਰ ਰਹੇ ਆ, ਤੁਹਾਡੇ ਕੋਲ ਮੌਕਾ ਨਹੀਂ ਮਿਲ ਰਿਹਾ, ਤੁਸੀਂ ਨਾਲ ਜਿਹੜੀ ਆ ਇਹ ਚੀਜ਼ ਜਿਹੜੀ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਥੈਂਕ ਯੂ ਵੈਰੀ ਮਚ ਗੁਰਵਿੰਦਰ ਸਿੰਘ ਸੰਘਾ ਜੀ, ਬਹੁਤ ਥੈਂਕ ਯੂ ਵੈਰੀ ਮਚ। ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ, ਤਹਿ ਦਿਲ ਤੋਂ ਤੁਸੀਂ ਮੌਕਾ ਦਿੱਤਾ ਜੀ। ਤੇ ਬਾਕੀ ਕੋਈ ਵੀ ਕੁਐਸਚਨ ਹੈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ। ਤੇ ਅਗੇਨ ਥੈਂਕ ਯੂ ਵੈਰੀ ਮਚ, ਟੇਕ ਐਡਵਾਂਟੇਜ, ਆਪਾਂ ਬਸ ਐਨਰੋਲ ਹੋਵੋ ਛੇਤੀ ਜੀ। ਬਿਲਕੁਲ, ਥੈਂਕ ਯੂ ਵੈਰੀ ਮਚ। ਸੋ ਤੇ ਇਹ ਜਿਹੜੀ ਆਪਣੀ ਗੱਲਬਾਤ ਆ ਉਹ ਚੱਲ ਰਹੀ ਸੀਗੀ ਗੁਰਮਿੰਦਰ ਸਿੰਘ ਸੰਘਾ, ਉਹਨਾਂ ਦੇ ਨਾਲ ਫ੍ਰੈਜ਼ਨੋ ਸਿਟੀ ਕਾਲਜ ਤੋਂ ਆਪਣੇ ਕੋਲ ਇਹ ਪਹੁੰਚੇ ਸੀਗੇ। ਉਹਨਾਂ ਨੇ ਅੱਜ ਇਹ ਇਨਫੋਰਮੇਸ਼ਨ ਆਪਾਂ ਨੂੰ, ਇਹ ਜਿਹੜੀ ਜਾਣਕਾਰੀ ਇਹ ਦਿੱਤੀ ਆ। ਸੋ ਇਹ ਨਾਨ ਕ੍ਰੈਡਿਟ ESL ਕਲਾਸਿਸ ਜਿਹੜੀਆਂ ਆ ਉਹ ਹੈਗੀਆਂ ਆ। ਸੋ ਇਹ ਤੁਹਾਡੇ ਲਈ ਫਾਇਦਾ ਹੈ। ਟਿਊਸ਼ਨ ਬਿਲਕੁਲ ਨਹੀਂ ਹੈਗੀ, ਬਿਲਕੁਲ ਮੁਫਤ, ਫ੍ਰੀ ਆਫ ਕਾਸਟ ਹੈਗੀ ਆ। ਤੇ ਉਹ ਚੀਜ਼ਾਂ ਵੀ ਤੁਹਾਨੂੰ ਪ੍ਰੋਵਾਈਡ ਕਰਨਗੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਨਹੀਂ ਵੀ ਉਪਲਬਧ ਹੈਗੀਆਂ, ਤਾਂ ਵੀ ਤੁਹਾਨੂੰ ਜਿਹੜੀਆਂ ਉਹ ਚੀਜ਼ਾਂ ਪ੍ਰੋਵਾਈਡ ਕਰ ਰਹੇ ਆ। ਸੋ ਰੀਅਲੀ ਗੁੱਡ, ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ। ਤੇ ਜ਼ਰੂਰ ਵੱਧ ਤੋਂ ਵੱਧ ਜਿਹੜੇ ਆਪਣੇ ਸੁਣਨ ਵਾਲੇ ਆ, ਜਿਹੜੇ ਇੰਗਲਿਸ਼ ਸਿੱਖਣਾ ਚਾਹੁੰਦੇ ਆ ਜਾਂ ਹਾਈ ਸਕੂਲ ਦੀ ਇਕੁਇਵਲੈਂਸੀ ਕਲਾਸਿਸ ਜਿਹੜੀਆਂ ਉਹ ਲੈਣਾ ਚਾਹੁੰਦੇ ਨੇ, ਇਹ ਟਿਊਸ਼ਨ ਫ੍ਰੀ ਜਿਹੜੀਆਂ ਕਲਾਸਿਸ ਤੁਹਾਨੂੰ ਜਿਹੜੀਆਂ ਉਹ ਦੇ ਰਹੇ ਨੇ। ਆਉਂਦੇ ਸੋਮਵਾਰ ਤੋਂ ਇਹਨਾਂ ਨੇ ਕਲਾਸਿਸ ਸ਼ੁਰੂ ਕਰਨੀਆਂ ਨੇ 12 ਅਕਤੂਬਰ 2020 ਤੋਂ। ਹਾਲ ਦੀ ਘੜੀ ਇਹ ਜਿਹੜੀਆਂ ਆਨਲਾਈਨ ਨੇ, ਪਰ ਜਿੱਦਾਂ ਇਹਨਾਂ ਨੇ ਕਿਹਾ ਵੰਸ ਕੋਵਿਡ ਇਜ਼ ਗੋਨ, ਜਦੋਂ ਕੋਵਿਡ ਚਲਾ ਗਿਆ ਤੇ ਫਿਰ ਕਮਿਊਨਿਟੀ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਵਿਖੇ ਇਹੋ ਜਿਹੀਆਂ ਥਾਵਾਂ ਦੇ ਉੱਤੇ ਤੁਹਾਨੂੰ ਇਹ ਕਲਾਸਿਸ ਵੀ ਜਿਹੜੀਆਂ ਦਿਆ ਕਰਨਗੇ। ਵੇਟ ਨਾ ਕਰੋ, ਮੌਕਾ ਹੈਗਾ ਆ ਘਰ ਦੇ ਵਿੱਚ। ਜੇ ਆਪਾਂ ਫ੍ਰੀ ਆ ਤੇ ਇਸ ਸਮੇਂ ਨੂੰ ਜਿਹੜਾ ਸਹੀ ਯੂਟਿਲਾਈਜ਼ ਕਰੀਏ, ਸਹੀ ਇਸ ਨੂੰ ਵਰਤੀਏ। ਐਰਿਕ ਮੋਰਨ ਦਾ ਨੰਬਰ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦੇਣਾ 5597596291 559 759 62
91 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਹੁਣ ਮੈਂ ਵੀ ਇਜਾਜ਼ਤ ਲੈਣਾ ਆ ਤੇ ਅੱਜ ਦਾ ਇਹ ਜਿਹੜੀ ਵਿਸ਼ੇਸ਼ ਗੱਲਬਾਤ ਗੁਰਮੰਤ ਸਿੰਘ ਸੰਘਾ ਹੁਣਾਂ ਦੇ ਨਾਲ ਇੱਥੇ ਸਮਾਪਤ ਆ। ਤੇ ਇਦਾਂ ਹੀ ਤੁਸੀਂ ਸਰੋਤੇ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ ਤੇ ਪ੍ਰੋਗਰਾਮ ਜਿਹੜਾ ਆ ਉਹ ਇਦਾਂ ਹੀ ਚੱਲਦਾ ਰਹੇਗਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੇ ਵਿੱਚ ਮਿਲਣਾ। Thank you very much. Did we cover